ਮਿੰਟੂ ਜੀ ਸਿਹਤ ਸੇਵਾਵਾਂ ਦੀ ਗੱਲ ਕਰੀਏ ਜਾਂਦੇ-ਜਾਂਦੇ ਕਈ ਥਿੰਕ ਬਹੁਤ ਖਬਰਾਂ ਜੁੜੀਆਂ ਆਉਂਦੀਆਂ ਨੇ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਦੱਸਦੀਆਂ ਕਿ ਸਾਡੀਆਂ ਸਿਹਤ ਸੇਵਾਵਾਂ ਬਿਮਾਰ ਆ। ਬੰਦਿਆਂ ਨੂੰ ਡਾਕਟਰ ਨਹੀਂ ਮਿਲਦੇ, ਡਾਕਟਰਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਘਾਟ ਆ ਪਰ ਕਿਸੇ ਅਫਸਰ ਦੀ ਗਾਂ ਤੇ ਹੀ 7 ਡਾਕਟਰ ਲਾਤੇ। ਦੇਖੋ ਇਹ ਬੜਾ ਕਮਲ ਮਾਰਦੇ ਨੇ। ਪਿਛਲੇ ਦਿਨੀ ਇੱਕ ਜੀ। ਆਈਐਸ ਜੋੜੇ ਨੂੰ ਇੰਡੀਆ ਦੇ ਇੱਕ ਕੋਨੇ 'ਚ ਸੁੱਟਿਆ ਗਿਆ, ਦੋਵਾਂ ਜੀਆਂ 'ਚ, ਤੇ ਇੱਕ ਨੂੰ ਇੱਕ ਕੋਨੇ 'ਚ ਸੁੱਟਿਆ ਗਿਆ। ਕਾਰਨ ਇਹੀ ਸੀਗਾ ਕਿ ਹੂੰ। ਇਹ ਸ਼ਾਮ ਵੇਲੇ ਸਟੇਡੀਅਮ ਦਾ ਬੂਹਾ ਕਰਵਾ ਲੈਂਦੇ ਸਨ ਬੰਦ। ਖਿਡਾਰੀਆਂ ਨੂੰ ਕਹਿੰਦੇ ਸੀ ਪੁੱਤ ਜਾਓ ਛੁੱਟੀ ਹੋ ਗਈ ਆ, ਜੀ। ਜਾਓ ਕਰ ਕਰ ਆਪਣੀ। ਅੱਛਾ, ਉਸ ਤੋਂ ਬਾਅਦ ਦੋਨੇ ਆਪਣਾ ਕੁੱਤਾ ਜਿਹੜਾ ਉੱਥੇ ਟਹਿਲਾਉਂਦੇ ਸੀਗੇ। ਉਹ ਕੁੱਤੇ ਵਾਲਾ ਮਾਮਲਾ ਇਹਨਾਂ ਨੂੰ ਫਿਰ ਬਹੁਤ ਪੁੱਠਾ ਪਿਆ ਤੇ ਸਿਆਪਾ ਇਹ ਪੈ ਗਿਆ। ਜੀ। ਮੁੜ ਕੇ ਦੋਵਾਂ ਜੀਆਂ ਦੀ ਜਿਹੜੀ ਬਦਲੀ ਆ ਉਹ ਇੱਕ ਦੀ ਤਿੱਦਰ ਮੇਰੇ ਖਿਆਲ ਦੇ ਨਾਲ ਲਦਾਖ 'ਚ ਕੀਤੀ ਗਈ ਤੇ ਇੱਕ ਦੀ ਸ਼ਾਇਦ ਸਾਊਥ 'ਚ ਕਰ ਦਿੱਤੀ ਗਈ, ਕੋਈ ਅਰੁਣਾਚਲ 'ਚ ਕੀਤੀ ਗਈ ਖਾਣੀ। ਸੋ ਗੱਲ ਇਹ ਆ ਕਿ ਇਸ ਤਰ੍ਹਾਂ ਦੇ ਪੰਗੇ ਕਿਉਂ ਲੈਂਦੇ। ਹੁਣ ਇਹ ਜਿਹੜੀ ਡੀਐਮਬੀਬੀ ਆ ਅਪੂਰਵੀ ਹਾਂਜੀ। ਹੈਗੀ ਫਤਿਹਪੁਰ ਦੀ, ਜੀ। ਤੇ ਇਹਨੇ ਆਪਣੀ ਮਤਲਬ ਕਿ ਗਾਂ ਦੀ ਦੇਖਭਾਲ ਵਾਸਤੇ 7 ਡਾਕਟਰਾਂ ਦੀ ਡਿਊਟੀ ਲਾ ਦਿੱਤੀ ਜੀ। ਸੁਬਾਹ ਸ਼ਾਮ ਬਿਮਾਰ ਗਾਂ ਦੀ ਜਾਂਚ ਪੜਤਾਲ ਕਰਨ ਵਾਸਤੇ। ਔਰ ਬਕਾਇਦਾ ਕਹਿ ਲਓ ਕਿ ਟਾਈਮ ਟੇਬਲ ਸੈੱਟ ਕਰਕੇ ਦਿੱਤਾ ਗਿਆ। ਜਿਵੇਂ ਬਾਦਲਾਂ ਦੀ ਬੱਸ ਹੋਈ, ਹੈਨਰੀ ਦੀ ਬੱਸ ਹੋਈ, ਉਹਦੇ ਵਾਸਤੇ ਇੱਕ ਟਾਈਮ ਟੇਬਲ ਹੁੰਦਾ ਹੈ ਕਿ ਇੰਨੇ ਵਜੇ ਆ, ਇੰਨੇ ਵਜੇ ਆ, ਕਾਊਂਟਰ ਤੋਂ ਇੰਨੇ ਵਜੇ ਆ। ਤਾਂ ਉਸ ਤਰ੍ਹਾਂ ਡਾਕਟਰਾਂ ਦਾ ਵੀ ਟਾਈਮ ਟੇਬਲ ਜਿਹੜਾ ਫਿਕਸ ਕਰ ਦਿੱਤਾ ਗਿਆ। ਜੀ। ਬੜੀ ਸ਼ਰਮਨਾਕ ਗੱਲ ਹੈ। ਚਲੋ ਠੀਕ ਆ, ਗਾਂ ਨੂੰ ਜ਼ਰੂਰਤ ਆ ਵੈਟਰਨਰੀ ਡਾਕਟਰ ਦੀ ਸੇਵਾਵਾਂ ਲੈਣੀਆਂ ਵੀ ਚਾਹੀਦੀਆਂ ਨੇ। ਤਾਂ ਕੋਈ ਇੱਕ ਡਾਕਟਰ ਇਲਾਜ ਕਰ ਸਕਦਾ, ਦੇਖਭਾਲ ਕਰ ਸਕਦਾ ਹੈ। ਹੁਣ 7 ਡਾਕਟਰ, ਪਰ ਇਸ ਦੇਸ਼ ਦੇ ਵਿੱਚ ਇਹ ਤਮਾਸ਼ਾ ਜਿਹੜਾ ਕੋਈ ਪਹਿਲੀ ਵਾਰ ਥੋੜ੍ਹੀ ਹੋਇਆ। ਕਦੇ ਕਿਸੇ ਲੀਡਰ ਦੀ ਮੱਝ ਭੱਜ ਗਈ, ਸਾਰਾ ਕੁਛ ਕੰਮ ਕਾਰ ਛੱਡ ਕੇ ਪੁਲਿਸ ਉਹਦੀ ਮੱਝ ਲੱਭਦੀ ਫਿਰਦੀ ਹੈ। ਜੀ। ਇੱਕ ਵਾਰੀ ਯੂਪੀ ਦੇ ਵਿੱਚ ਭਾਜਪਾ ਦਾ ਮੁੜ ਕੇ ਉਹ ਅਹਿਮ ਲੀਡਰ ਬਣਿਆ, ਸਰਕਾਰ ਦੇ ਵਿੱਚ ਡਿਪਟੀ ਵੀ ਬਣਿਆ, ਉਹਦਾ ਕੁੱਤਾ ਗਵਾਚ ਗਿਆ। ਕੁੱਤਾ ਲੱਭਣ ਗਿਆ ਨੇ ਉੱਥੇ ਕਹਿ ਲਓ ਕਿ ਕੁੱਤੇ ਖਾਣੀ ਪੁਲਿਸ ਵਾਲਿਆਂ ਨਾਲ ਕਰ ਦਿੱਤੀ। ਫਿਰ ਹਾਰ ਕੇ ਉਹਨਾਂ ਨੂੰ ਸਾਰਾ ਕੰਮ ਕਾਰ ਛੱਡ ਕੇ ਪੂਰੇ ਸ਼ਹਿਰ ਦੇ ਵਿੱਚ ਕੁੱਤਾ ਲੱਭਣਾ ਪਿਆ। ਜੀ। ਇਹ ਚੀਜ਼ਾਂ ਜਿਹੜੀਆਂ ਉਹ ਸਾਡੇ ਮੁਲਕ ਦੇ ਵਿੱਚ ਚੱਲਦੀਆਂ ਨੇ, ਜਿਹੜੀਆਂ ਕਿ ਮੇਰੇ ਖਿਆਲ ਦੇ ਨਾਲ ਬਦਲਣੀਆਂ ਚਾਹੀਦੀਆਂ। ਇਹ ਐਸੇ ਕੁਛ ਆਫੀਸਰ ਆਉਂਦੇ ਆ ਜਿਹੜੇ ਪੜ੍ਹਦੇ ਤਾਂ ਬਹੁਤ ਨੇ, ਪੜ੍ਹਦੇ ਤਾਂ ਬਹੁਤ ਜ਼ਿਆਦਾ ਨੇ, ਜੀ। ਜੀ। ਪਰ ਉਹਦਾ ਅਮਲ ਜਿਹੜਾ ਬਹੁਤ ਘੱਟ ਗਾ। ਜੀ। 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 ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ 'ਤੇ ਚਰਚਾ ਕੀਤੀ ਹੈ। ਪਿਛਲੇ ਦਿਨੀ ਲੈਂਸਟ ਜਰਨਲ ਦੀ ਇੱਕ ਰਿਪੋਰਟ ਦਾ ਬੜਾ ਚਰਚਾ ਹੋਇਆ ਸੀ, ਜਿਹਦੇ ਵਿੱਚ ਇੱਕ ਗੱਲ ਕਹੀ ਗਈ ਸੀ ਕਿ ਭਾਰਤ ਦੇ ਵਿੱਚ ਜਿਹੜੀਆਂ ਸਿਹਤ ਸੇਵਾਵਾਂ ਉਹ 195 ਦੇਸ਼ਾਂ ਦੇ ਵਿੱਚੋਂ 144ਵੇਂ ਨੰਬਰ 'ਤੇ ਆ ਕੇ ਖੜ੍ਹਦੀਆਂ। ਕਈ ਹੋਰ ਗੁਆਂਢੀ ਮੁਲਕ ਜਿਵੇਂ ਬੰਗਲਾਦੇਸ਼, ਭੂਟਾਨ, ਚੀਨ, ਇਹੋ ਜਿਹੇ ਕਈ ਮੁਲਕ ਨੇ ਜਿਹੜੇ ਭਾਰਤ ਨਾਲੋਂ ਬੇਸ਼ੱਕ ਆਰਥਿਕਤਾ ਦੇ ਮਾਮਲੇ 'ਚ ਤਾਂ ਟੋਟਲ ਵਾਈਜ਼ ਦੇ ਮਾਮਲੇ 'ਚ ਤਾਂ ਬੇਸ਼ੱਕ ਪਿੱਛੇ ਨੇ, ਪਰ ਸਿਹਤ ਸੇਵਾਵਾਂ ਦੇ